ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ
ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੋ ਗੁਰੂ 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 ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ 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 ਢਿੱਲੇ ਨਹੀਂ ਪੈਣਾ ਵਾਹਿਗੁਰੂ 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 ਜੋ ਹੋ ਗੁਰੂ ਗੁਰੂ ਅਹਨਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਥੇ ਰਹੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਬੋਲ ਜੀ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਵੇਖੋ ਪਿਆਰਿਓ ਗੁਰੂ ਪਿਤਾ ਜੀ ਦਿਆਲੂ ਹੋ ਜਾਣ ਪਰਮੇਸ਼ਰ ਸਾਈਂ ਦੇ ਉੱਤੇ ਸ਼ਰਧਾ ਵੀ ਵੱਜ ਜਾਂਦੀ। ਸਤਿਗੁਰੂ ਜੀ ਦਿਆਲੂ ਹੋ ਜਾਣ ਅੰਦਰਲਾ ਝੂਰਨ ਵਾਲਾ ਜਿਹੜਾ ਕੰਮ ਹੈ ਨਾ ਉਹ ਵੀ ਮੁੱਕ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਮਾਂ ਦਾ ਡਰ ਵੀ ਨਹੀਂ ਰਹਿੰਦਾ ਹੈ ਜੀ ਜਮਾਂ ਦਾ ਡਰ ਵੀ ਨਹੀਂ। ਸਤਿਗੁਰੂ ਦਿਆਲੂ ਹੋ ਜਾਣ ਫਿਰ ਪਿਆਰਿਓ ਦੁੱਖ ਵਿੱਚ ਰਹਿ ਕੇ ਵੀ ਬੰਦਾ ਕਦੀ ਦੁਖੀ ਨਹੀਂ ਹੁੰਦਾ। ਸਤਿਗੁਰੂ ਦਿਆਲੂ ਹੋ ਜਾਣ ਤੇਰੀ ਗਰੀਬੀ ਕੱਟਣੀ ਇਹ ਤੇ ਨਾਰਮਲ ਜੀ ਗੱਲ ਏ। ਜੇ ਸਤਿਗੁਰੂ ਦਿਆਲੂ ਹੋ ਜਾਣ ਨਵ ਨਿਧੀਆਂ 18 ਸਿੱਧੀਆਂ ਤੇਰੇ ਪਿੱਛੇ ਲੱਗੀਆਂ ਫਿਰਨਗੀਆਂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿਗੁਰੂ ਦਿਆਲਤਾ ਦੇ ਘਰ ਦੇ ਵਿੱਚ ਆ ਜਾਣ ਸਾਰੀਆਂ ਖੁਸ਼ੀਆਂ ਸਾਰੇ ਖੇੜੇ ਸਾਰੀਆਂ ਬਰਕਤਾਂ। ਹੁਣ ਇੱਕ ਅੰਦਰ ਸਵਾਲ ਜਿਹਾ ਪੈਦਾ ਹੋ ਗਿਆ ਪਤਾ ਕੀ ਇਹ ਤੇ ਪਤਾ ਲੱਗ ਗਿਆ ਸਤਿਗੁਰੂ ਦਿਆਲੂ ਹੋਣ ਸਾਰੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਪਰ ਮੈਂ ਕਿਹੜਾ ਕੰਮ ਕਰਾਂ ਜਿਸ ਕੰਮ ਨੂੰ ਕਰਨ ਦੇ ਨਾਲ ਸਤਿਗੁਰੂ ਮੇਰੇ ਉੱਤੇ ਦਿਆਲੂ ਹੋ ਜਾਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਹੜਾ ਕੰਮ ਮੈਂ ਕਰਾਂ ਜਿਸ ਕੰਮ ਨੂੰ ਕਰਨ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਮੇਰੇ ਉੱਤੇ ਖੁਸ਼ ਹੋ ਜਾਣ ਮੇਰੇ ਉੱਤੇ ਦਿਆਲੂ ਹੋ ਜਾਣ। ਕਿਹੜਾ ਕੰਮ ਕਰਾਂ ਕਿਹੜਾ ਢੰਗ ਅਪਣਾਵਾਂ। ਉਹਦਾ ਢੰਗ ਤੇ ਬਹੁਤ ਨੇ ਇੱਕੋ ਢੰਗ ਦੀ ਸੇਵਾ ਸਤਿਗੁਰੂ ਲੈਣ ਇੱਕੋ ਕੰਮ ਦੀ ਸੇਵਾ ਸਤਿਗੁਰੂ ਲੈਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹ ਵਾਹ ਜਦੋਂ ਤੁਸੀਂ ਬੋਲਦੇ ਹੋ ਨਾ ਸੱਚੀ ਗੱਲ ਤੁਹਾਡੇ ਅੰਦਰੋਂ ਉਹ ਆਪ ਗੁਰੂ ਰਾਮਦਾਸ ਬੋਲਦੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੈਂ ਕਿਹੜਾ ਢੰਗ ਅਪਣਾਵਾਂ ਜਿਸ ਢੰਗ ਨੂੰ ਅਪਣਾਉਣ ਦੇ ਨਾਲ ਗੁਰੂ ਪਿਤਾ ਮੇਰੇ ਤੇ ਦਿਆਲਤਾ ਦਾ ਬੂਹਾ ਖੋਲ ਦੇਣ ਆਪਣੀ ਬਖਸ਼ਿਸ਼ ਦਾ ਆਪਣੀ ਮਿਹਰ ਦਾ ਆਪਣੀ ਨਦਰ ਦਾ ਬੂਹਾ ਖੋਲ ਦੇਣ। ਕਿਹੜਾ ਢੰਗ ਅਪਣਾਵਾਂ।
ਪਿਆਰਿਓ, ਜੇ ਚਾਹੁੰਦੇ ਹੋ ਨਾ ਸਤਿਗੁਰੂ ਸਾਡੇ ਉੱਤੇ ਦਿਆਲੂ ਹੋ ਜਾਣ, ਤੇ ਲਾਈਫ ਵਿੱਚ ਇੱਕ ਕੰਮ ਕਰ ਲਓ, ਪਤਾ ਕਿਹੜਾ? ਸੰਗਤ ਦੀ ਖੁਸ਼ੀ ਲੈ ਲਓ। ਹਾਂਜੀ, ਸੰਗਤ ਦੀ ਖੁਸ਼ੀ। ਜਿੰਨੇ ਸੰਗਤ ਦੀ ਖੁਸ਼ੀ ਲੈ ਲਈ ਨਾ, ਉਹਨੂੰ ਸਪੈਸ਼ਲੀ ਤੌਰ ਦੇ ਉੱਤੇ ਗੁਰੂ ਰਾਮਦਾਸ ਦੀ ਖੁਸ਼ੀ ਲੈਣ ਦੀ ਲੋੜ ਨਹੀਂ ਪਈ। ਜਿਹਦੇ ਉੱਤੇ ਸੰਗਤ ਖੁਸ਼ ਹੋ ਗਈ, ਗੁਰੂ ਰਾਮਦਾਸ ਆਟੋਮੈਟਿਕ ਉਹਦੇ ਤੇ ਖੁਸ਼ ਹੋ ਜਾਂਦੇ ਨੇ। ਵਾਹਿਗੁਰੂ ਜੀ। ਸੰਗਤ ਦੀ ਖੁਸ਼ੀ ਲੈ ਲਓ, ਸੰਗਤ ਦੀ ਅਸੀਸ ਲੈ ਲਓ, ਸੰਗਤ ਦੀ ਅਸੀਸ। ਜਿਨ੍ਹਾਂ ਨੇ ਸੰਗਤ ਦੀ ਖੁਸ਼ੀ, ਸੰਗਤ ਦੀਆਂ ਅਸੀਸਾਂ ਇਕੱਠੀਆਂ ਕਰ ਲਈਆਂ, ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਅਸੀਸਾਂ ਉਹਨਾਂ ਦੀ ਝੋਲੀ 'ਚ ਆਪੇ ਪੈ ਜਾਂਦੀਆਂ ਨੇ। ਇੱਕ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਵਾਰੀ ਪੁੱਛ ਲਾਂ ਤੁਹਾਡੇ ਕੋਲੋਂ, ਪੁੱਛ ਲਾਂ, ਕੈਮ ਹੋ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਵਾਹ ਵਾਹ, ਬਸ ਇਸੇ ਚੜ੍ਹਦੀ ਕਲਾ ਨਾਲ ਬਹਿਣਾ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ ਧਿਆਨ ਨਾਲ ਬੇਨਤੀ ਮੇਰੀ। ਸੰਗਤ ਦੀ ਖੁਸ਼ੀ ਵਿੱਚ ਗੁਰੂ ਰਾਮਦਾਸ ਦੀ ਖੁਸ਼ੀ ਹੈ, ਸੰਗਤ ਦੀ ਖੁਸ਼ੀ ਵਿੱਚ ਬਾਬਾ ਦੀਪ ਸਿੰਘ ਦੀ ਖੁਸ਼ੀ ਹੈ। ਸੰਗਤ ਦੀ ਖੁਸ਼ੀ ਲਓ। ਇੱਕ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਪਤੀ ਤੇ ਪਤਨੀ ਹੋਏ ਨੇ, ਭਾਈ ਸੰਤੋਖਾ ਔਰ ਬੀਬੀ ਭਿੱਖਾਂ। ਗੱਲ ਸੁਣਨ ਵਾਲੀ ਜੇ। ਘਰ 'ਚ ਗਰੀਬੀ ਵੀ ਬਹੁਤ ਸੀ, ਬੜੀਆਂ ਥਾਵਾਂ ਤੇ ਗਏ, ਗਰੀਬੀ ਕੱਟੀ ਜਾਵੇ ਪਰ ਕੱਟੀ ਨਾ ਗਈ। ਦੂਜੀ ਚੀਜ਼ ਕੀ ਸੀ? ਘਰ ਦੇ ਵਿੱਚ ਔਲਾਦ ਵੀ ਕੋਈ ਨਹੀਂ, ਵਿਆਹ ਨੂੰ ਬੜੇ ਸਾਲ ਬੀਤ ਗਏ, ਔਲਾਦ ਵੀ ਕੋਈ ਨਾ ਹੋਈ। ਤੇ ਤੀਸਰੀ ਚੀਜ਼, ਇਹ ਜਿਹੜੀ ਬੀਬੀ ਭਿੱਖਾਂ ਸੀ ਨਾ, ਉਹਨੂੰ ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ, ਉਹਦੀ ਅੱਖਾਂ ਦੀ ਜੋਤ ਨਹੀਂ ਸੀ। ਤੇ ਇਹ ਚੀਜ਼ਾਂ ਨੂੰ ਲੈਣ ਲਈ ਬੜੀਆਂ ਥਾਵਾਂ ਤੇ ਭਟਕੇ, ਪਰ ਕਿਧਰੋਂ ਵੀ ਝੋਲੀ ਨਾ ਭਰੀ। ਤੇ ਇੱਕ ਦਿਨ ਪੁੰਨਾ ਦਾ ਸੂਰਜ ਸਿਖਰ ਤੇ ਚੜ ਗਿਆ, ਕੋਈ ਪਿਛਲੀ ਕਮਾਈ ਦਾ ਸੂਰਜ ਆ ਗਿਆ ਉੱਤੇ, ਤੇ ਇੱਕ ਰੰਗੇ ਹੋਏ ਗੁਰੂ ਕੇ ਪਿਆਰੇ ਦਾ ਮੇਲ ਹੋਇਆ। ਉਹਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸੀ। ਵੇਖ ਪਿਆਰਿਆ, ਘਰ 'ਚ ਗਰੀਬੀ ਵੀ ਬੜੀ, ਵਿਆਹ ਨੂੰ ਕਿੰਨਾ ਸਮਾਂ ਬੀਤ ਗਿਆ, ਔਲਾਦ ਵੀ ਕੋਈ ਨਹੀਂ, ਤੇ ਆ ਮੇਰੀ ਘਰ ਵਾਲੀ, ਇਹਦੀ ਅੱਖਾਂ ਦੀ ਜੋਤ ਵੀ ਕੋਈ ਨਹੀਂ। ਕੋਈ 10 ਬੂਆ ਜਿੱਥੇ ਜਾਈਏ ਦਾਤਾਂ ਮਿਲ ਜਾਣ। ਤੇ ਉਹ ਰੰਗਿਆ ਹੋਇਆ ਪਤਾ ਕੀ ਕਹਿੰਦਾ? ਕਹਿੰਦੇ ਜੇ ਇਹ ਦਾਤਾਂ ਲੈਣੀਆਂ ਚਾਹੁੰਦੇ ਹੋ ਨਾ, ਜਾਓ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ, ਆਨੰਦਪੁਰ ਸਾਹਿਬ। ਪੂਰੇ ਦਾਤੇ ਨੇ, ਪੂਰੇ ਦਾਤੇ, ਵੱਡੇ ਮਾਲਕ ਨੇ, ਨਿਰੰਕਾਰ ਦਾਤੇ ਨੇ। ਤੁਸੀਂ ਉੱਥੇ ਜਾ ਕੇ ਬੇਨਤੀ ਕਰੋ, ਖਾਲੀ ਨਹੀਂ ਮੁੜੋਗੇ। ਉਹਦੀ ਗੱਲ ਨੂੰ ਸੁਣ ਕੇ ਆ ਗਏ ਜੀ ਆਨੰਦਪੁਰ ਸਾਹਿਬ। ਅਜੇ ਮਾਲਕ ਪਿਤਾ ਦੇ ਦਰਸ਼ਨ ਨਹੀਂ ਹੋਏ, ਉੱਥੇ ਇੱਕ ਹੋਰ ਰੰਗਿਆ ਮਿਲ ਗਿਆ। ਵੇਖੋ, ਜ਼ਿੰਦਗੀ ਦੇ ਵਿੱਚ ਰੰਗਿਆਂ ਦੀ ਸੰਗਤ ਦੀ ਜ਼ਰੂਰਤ ਬੜੀ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜ਼ਰੂਰਤ ਬਹੁਤ ਹੈ ਰੰਗਿਆਂ ਦੀ ਸੰਗਤ ਦੀ। ਰੰਗਿਆ ਰੰਗ ਲਾ ਦਿੰਦਾ ਹੈ। ਜਿਸ ਬੰਦੇ ਕੋਲ ਜਿਹੜੀ ਚੀਜ਼ ਹੁੰਦੀ ਉਹ ਤੇ ਉਹੀ ਦਿੰਦਾ ਹੈ ਨਾ, ਉਹ ਤੇ ਉਹੀ ਦਿੰਦਾ। ਕੱਪੜੇ ਵਾਲਾ ਕੱਪੜਾ ਵੇਚਦਾ, ਮਨਿਆਰੀ ਵਾਲਾ ਮਨਿਆਰੀ ਵੇਚੇਗਾ, ਕਰਿਆਣੇ ਵਾਲਾ ਕਰਿਆਣਾ ਵੇਚੇਗਾ। ਸੱਚੀ ਗੱਲ ਏ, ਜਿਹਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਦੀ ਇੱਕ ਚਿਣਗ ਵੀ ਲੱਗੀ ਹੈ ਨਾ, ਇੱਕ ਚਿਣਗਾਰੀ ਵੀ ਏ, ਜਿਹਦੇ ਅੰਦਰ ਗੁਰੂ ਦਾ ਪ੍ਰੇਮ ਹੈ, ਉਹ ਜਿੱਥੇ ਬੈਠੇਗਾ ਉਹ ਬਸ ਇਹੋ ਹੀ ਸੋਚੇਗਾ ਕਿਹੜਾ ਢੰਗ ਅਪਣਾਵਾਂ, ਜਿਹੜੇ ਮੇਰੇ ਕੋਲ ਆ ਰਹੇ ਇਹਨਾਂ ਦੇ ਅੰਦਰ ਵੀ ਗੁਰੂ ਦੇ ਪ੍ਰੇਮ ਦੀ ਉਹ ਲਗਨ ਲੱਗ ਜੇ। ਪ੍ਰੇਮ ਵਾਲਾ ਪ੍ਰੇਮ ਵੰਡੇਗਾ। ਤੇ ਸੱਚਾਈ ਏ, ਜਿਹਦੇ ਅੰਦਰ ਨਫ਼ਰਤ ਭਰੀ ਪਈ ਹੈ ਨਾ, ਉਹ ਸਟੇਜ ਤੇ ਬੈਠਾ ਜੇ ਕਥਾ ਵੀ ਕਰੇਗਾ ਨਾ, ਉਹ ਕਥਾ ਦੇ ਵਿੱਚ ਵੀ ਲੋਕਾਂ ਨੂੰ ਜੋੜਨ ਦੀ ਜਗ੍ਹਾ ਤੇ ਤੋੜ ਕੇ ਜਾਏਗਾ। ਕਿਉਂ? ਅੰਦਰ ਸੌਦਾ ਹੀ ਉਹ ਸੀ ਨਫ਼ਰਤ ਵਾਲਾ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਹਿ ਤੇ ਗਿਆ ਸਟੇਜ ਦੇ ਉੱਤੇ, ਪਰ ਲੋਕਾਂ ਨੂੰ ਜੋੜਨ ਦੀ ਜਗ੍ਹਾ ਤੋੜ ਕੇ ਜਾਏਗਾ, ਤੋੜ ਕੇ। ਕਿਉਂਕਿ ਜਿਹੜੀ ਚੀਜ਼ ਅੰਦਰ ਉਹ ਹੀ ਬਾਹਰ ਨਿਕਲਦੀ ਹੈ। ਉਹ ਇਹ ਜਦੋਂ ਰੰਗਿਆ ਹੋਇਆ ਗੁਰੂ ਕਾ ਪਿਆਰਾ ਮਿਲਿਆ ਨਾ, ਉਹਨੂੰ ਸਾਰੀ ਗੱਲ ਦੱਸੀ ਬਈ ਇਦਾਂ ਦਾਤਾਂ ਚਾਹੀਦੀਆਂ। ਤੇ ਉਹਨੇ ਪਤਾ ਢੰਗ ਦੱਸਤਾ। ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਪੂਰੇ ਦਾਤੇ ਨੇ, ਪੂਰੇ, ਇਹਦੇ 'ਚ ਸ਼ੰਕਾ ਕੋਈ ਨਹੀਂ। ਜਦੋਂ ਤੁਸੀਂ ਬੇਨਤੀ ਕਰੋਗੇ, ਹੋ ਸਕਦਾ ਤੁਹਾਡੀ ਝੋਲੀ ਉਸੇ ਵੇਲੇ ਭਰ ਦੇਣ। ਮਾਲਕ ਲਈ ਕਿਹੜੀ ਵੱਡੀ ਗੱਲ ਹੈ। ਹੋ ਸਕਦਾ ਤੁਹਾਡੀ ਬੇਨਤੀ ਨੂੰ ਸੁਣ ਕੇ ਮਹਾਰਾਜ ਅਗਾਂਹ ਦੀ ਲੰਬੀ ਤਰੀਕ ਪਾ ਦੇਣ, ਇੰਨੇ ਸਾਲਾਂ ਨੂੰ ਕਿਰਪਾ ਵਰਤੇਗੀ। ਤੇ ਹੋ ਸਕਦਾ ਤੁਹਾਡੀ ਬੇਨਤੀ ਸੁਣ ਕੇ ਮਹਾਰਾਜ ਬਿਲਕੁਲ ਚੁੱਪ ਰਹਿਣ, ਕੁਝ ਬੋਲਣ ਹੀ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਹਾਰਾਜ ਦੇ ਅੱਗੇ ਕਾਹਦਾ ਜੋ ਹੈ, ਕਾਹਦਾ ਜੋ।
ਮਹਾਰਾਜ ਹੋ ਸਕਦਾ ਤੁਹਾਡੀ ਬੇਨਤੀ ਨੂੰ ਸੁਣ ਕੇ ਕੁਝ ਬੋਲਣ ਹੀ ਨਾ ਹੈ ਜੀ। ਉਹ ਕਹਿੰਦੇ 10 ਭਰਾਵਾ ਫਿਰ ਕਰੀਏ ਕੀ? ਕਹਿੰਦੇ ਇੱਕ ਢੰਗ ਅਪਣਾਓ, ਦੋਵੇਂ ਜੀ ਜਾਓ ਗੁਰੂ ਦੇ ਲੰਗਰਾਂ 'ਚ, ਲੰਗਰਾਂ 'ਚ ਜਾ ਕੇ ਸੰਗਤ ਦੀ ਸੇਵਾ ਸ਼ੁਰੂ ਕਰ ਦਿਓ। ਜਿਸ ਦਿਨ ਸੇਵਾ ਤੋਂ ਪ੍ਰਸੰਨ ਹੋ ਕੇ ਬਾਜਾਂ ਵਾਲਾ ਆਪ ਆਵਾਜ਼ ਮਾਰੇਗਾ ਨਾ ਕੁਝ ਮੰਗੋ, ਜਦੋਂ ਉਸ ਵੇਲੇ ਅਰਜੀ ਲਾਓਗੇ ਫਿਰ ਖਾਲੀ ਨਹੀਂ ਮੁੜੋਗੇ ਹੈ ਜੀ। ਤੇ ਨਾਲ ਇੱਕ ਚੀਜ਼ ਹੋਰ ਕਹਿਤੀ, ਤੇ ਜਿਹੜਾ ਤੁਸੀਂ ਪਹਿਲੇ ਕਿਹਾ ਨਾ ਬੜੀਆਂ ਥਾਵਾਂ ਤੇ ਭਟਕੇ ਆ, ਭਟਕਣਾ ਨਹੀਂ ਹੁਣ ਗੁਰੂ ਪੂਰਾ ਨਾ ਮਿਲਿਆ ਹੋਵੇ ਉਤੋਂ ਪਹਿਲੇ ਬੰਦਾ ਭਟਕੇ, ਚਲੋ ਮਾਫੀ, ਪੂਰਾ ਗੁਰੂ ਮਿਲਣ ਤੋਂ ਬਾਅਦ ਭਟਕੇ, ਉਹਦੇ ਵਰਗਾ ਫਿਰ ਨਰਾਦਰੀ ਦਾ ਕੰਮ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਨੂੰ ਤੇ ਪੂਰਾ ਮਿਲਿਆ ਗੁਰੂ ਗ੍ਰੰਥ ਸਾਹਿਬ, ਸਾਨੂੰ ਤੇ ਪੂਰਾ ਮਿਲਿਆ ਗੁਰੂ ਰਾਮਦਾਸ, ਸਾਨੂੰ ਤੇ ਪੂਰਾ ਮਿਲਿਆ ਬਾਬਾ ਦੀਪ ਸਿੰਘ। ਸਾਨੂੰ ਤੁਹਾਨੂੰ ਭਟਕਣ ਦੀ ਲੋੜ ਨਹੀਂ। ਭਟਕੇ ਤੇ ਉਹ ਜਿਹਦਾ ਬਾਪੂ ਛੋਟਾ ਹੈ, ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਲੋੜ ਜੇ ਜ਼ਿੰਦਗੀ ਦੇ ਵਿੱਚ ਸਹੀ ਰਾਹ ਵਿਖਾਉਣ ਵਾਲਿਆਂ ਦੀ, ਬੜੀ ਲੋੜ। ਕਈ ਕਹਿੰਦੇ ਜੀ ਮਹਾਂਪੁਰਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਉਹ ਨਹੀਂ ਭਾਈ, ਜ਼ਿੰਦਗੀ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਤੋਂ ਬਿਨਾਂ ਤੇਰੇ ਪਰਦੇ ਕੋਈ ਟਿਕਾ ਹੀ ਨਹੀਂ ਸਕਦਾ ਗੁਰੂ ਦੇ ਅੱਗੇ ਜਾ ਕੇ। ਵਿਚੋਲੇ ਦੀ ਲੋੜ ਪੈਣੀ ਹੈ, ਹੋਏ ਵਿਚੋਲਾ ਆਣ ਮਿਲਾਵੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਮਾਲਕ ਦੇ ਇੱਕ ਇੱਕ ਅੰਗ ਤੇ ਕਿੰਨੀ ਵਾਰੀ ਨਾਮ ਜਪਣ ਵਾਲਿਆਂ ਦੇ ਦਰਸ਼ਨ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਜੇ ਝੋਲੀਆਂ ਭਰਵਾਉਣੀਆਂ ਨਾ ਤੇ ਉਧਰੋਂ ਆ, ਮੇਰੇ ਨਾਮ ਜਪਣ ਵਾਲਿਆਂ ਦੇ ਥਰੂ ਆ, ਫਿਰ ਖਾਲੀ ਨਹੀਂ ਮੋੜਨ ਲੱਗਾ ਮੈਂ ਤੈਨੂੰ। ਅਰਦਾਸ ਵਿੱਚ ਵੀ ਇਸੇ ਲਈ ਰੋਜ਼ ਅਸੀਂ ਬੇਨਤੀ ਕਰਦੇ ਆ, ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਇਹੋ ਜਿਹੇ ਪਿਆਰਿਆਂ ਦਾ ਮੇਲ ਕਰਾ। ਇੱਕ ਵਾਰੀ ਵਾਹਿਗੁਰੂ ਕਹੀਏ 100 ਵਾਰੀ ਹੋਰ ਕਹਿਣ ਨੂੰ ਚਿੱਤ ਕਰੇ। ਇੱਕ ਵਾਰੀ ਗੁਰੂ ਰਾਮਦਾਸ ਨੂੰ ਧੰਨ ਕਹੀਏ 100 ਵਾਰੀ ਹੋਰ ਕਹਿਣ ਨੂੰ ਚਿੱਤ ਕਰੇ। ਇੱਕ ਵਾਰੀ ਬਾਬਾ ਦੀਪ ਸਿੰਘ ਨੂੰ ਧੰਨ ਕਹੀਏ 100 ਵਾਰੀ ਹੋਰ ਕਹਿਣ ਨੂੰ ਚਿੱਤ ਕਰੇ। ਮੰਗੋਗੇ ਸਾਰੇ ਅਰਦਾਸ ਵਿੱਚ ਜੋ ਮੰਗਦੇ ਆ। ਮੇਰੇ ਤੋਂ ਬਾਅਦ ਵੀਰ ਫਿਰ ਭੈਣਾ, ਇੱਕ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ, ਮੇਰੀ ਬੇਨਤੀ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੋਬਾਈਲਾਂ ਦਾ ਖਹਿੜਾ ਛੱਡ ਦੇਣਾ ਵਿੱਚ ਬਹਿ ਕੇ ਸੰਗਤ ਦੇ, ਬਸ ਅੰਦਰਲਾ ਆਨੰਦ ਲਓ, ਅੰਦਰਲਾ। ਇਹ ਮੇਰੀ ਬੇਨਤੀ ਹੈ। ਜਿਹੜਾ ਕੰਮ ਕਰਨ ਆਏ ਆ, ਇਹ ਸ਼ੁਕਰਾਨਾ ਕਰਕੇ ਗੁਰੂ ਦੀ ਗੋਦ 'ਚ ਬਹਿਣਾ। ਸ਼ੁਕਰ ਦਾਤਿਆ ਭਾਲਿਆ ਹੀ, ਕਿਰਪਾ ਕਰਤੀ। ਭੈਣਾਂ ਵੱਲ ਭਾਵੇਂ ਬਹਿਣ ਦੀ ਜਗ੍ਹਾ ਨਹੀਂ ਹੈ, ਥੋੜਾ ਗਾਂਹ ਹੋ ਜਿਓ ਭਾਵੇਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਆਓ ਇੱਕ ਵਾਰੀ ਸਾਰੀ ਸੰਗਤ, ਮੈਂ ਬੇਨਤੀ ਕਰਾਂਗਾ ਮੇਰੇ ਤੋਂ ਬਾਅਦ ਗੁਰਮੁਖ ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਗੱਜ ਕੇ ਕਿਰਪਾ ਕਰਿਓ, ਕੋਈ ਰਸਨਾ ਮਾਂਝੀ ਨਾ ਰਹੇ। ਇਹ ਮੰਗ ਲਓ। ਸੇ ਪਿਆਰੇ ਮੇਲ, ਸੇ ਪਿਆਰੇ ਮੇਲ, ਸੇ ਪਿਆਰੇ ਮੇਲ, ਸੇ ਪਿਆਰੇ ਮੇਲ। ਬੋਲੋ ਸਾਰੇ, ਸੇ ਪਿਆਰੇ ਮੇਲ, ਸਹੀ ਪਿਆਰੇ ਮੇਲ। ਸੰਗਤ ਦੀ ਆਵਾਜ਼ ਆਵੇ ਗੱਜ ਕੇ, ਸਹੀ। ਵਾਹ ਵਾਹ ਵਾਹ। ਜਿੰਨਾ ਮਿਲਿਆ, 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 ਜਿੰਨਾ ਮਿਲਿਆ। ਬੋਲੋ ਗੱਜ ਕੇ, ਉਹ ਜਿੰਨਾ ਮਿਲੇ। ਵਾਹ। ਜਿੰਨਾ ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਮੰਗੋ ਮੰਗੋ, ਤੇਰਾ ਨਾਮ। ਫਿਰ ਬੋਲੋ ਗੱਜ ਕੇ, ਤੇਰਾ ਜਿਸੇ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ। ਮੰਗੋ ਗੱਜ ਕੇ, ਸਹੀ।
ਗੁਰ ਸਿੱਖਾਂ ਕੀ ਖਰ ਧੂੜਦੇ 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 ਗੁਰ ਸਿੱਖਾਂ ਕੀ ਹਰ ਤੂੜਦੇ ਤੂੜਦੇ ਦੇ ਤੂੜਦੇ जिनके चोले रतने प्यारे जिनके चोले रतने प्यारे जिनके चोले रत्ने प्यारे जिनके चोले रत्ने प्यारे जिनके चोले रतने प्यारे जिनके चोले रतने प्यारे जिनके चोले रत्ने प्यारे जिनके चोले रत्ने प्यारे संत तिना के पास संत तिना के पास धूड़ तिना की जे मिले जी धूड़ तिना की जे मिले जी कहो नानक की अरदास नानक की अरदास गुर सिखा की खर तूड़ दे तूड़ दे तूड़ दे तूड़ दे ਗੁਰ ਸਿੱਖਾਂ ਕੀ ਹਰ ਤੂੜ ਦੇ ਗੁਰ ਸਿੱਖਾਂ ਕੀ ਹਰ ਤੂੜ ਦੇ ਗੁਰ ਸਿੱਖਾਂ ਕੀ ਹਰ ਤੂੜ ਦੇ गुर सिखा की हर तूड़ दे तूड़ दे तूड़ दे हम तिनके चरण पखाल दे पखाल दे पखाल दे तूड़ कोल कोल पीछे गुर सिखा की खर तूड़ दे हम पापी पी हम पापी पी गत पाए सही प्यारे मेल सही प्यारे मेल ਸਹੀ ਪਿਆਰੇ ਮੇਲਾ ਸਹੀ ਪਿਆਰੇ ਬੋਲੋ ਭੈਣਾਂ ਮੇਰੀਆਂ ਗੱਜ ਕੇ ਸਹੀ ਵਾਹ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤੁਹਾਡੀ ਆਵਾਜ਼ ਗੱਜ ਕੇ ਗੁਰੂ ਵਾਹਿਗੁਰੂ 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 ਸੇ ਪਿਆਰੇ ਮੇਲ ਸੇ ਪਿਆਰੇ ਮੇਲ ਸੇ ਪਿਆਰੇ ਮੇਲਾ ਸਹੀ ਪਿਆਰੇ ਬੋਲੋ ਸੰਗਤ ਸਾਰੀ ਸੇ ਵਾਹ ਵਾਹ ਸੇ ਬੋਲੇ
ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਦਗੀ ਦੇ ਵਿੱਚ ਰੰਗੇ ਹੋਏ ਮਹਾਂਪੁਰਖਾਂ ਦੀ ਸੰਗਤ ਦੀ ਲੋੜ ਬੜੀ ਜੇ, ਬਹੁਤ ਲੋੜ। ਕਿਉਂਕਿ ਰੰਗਿਆ ਹੀ ਸਿਖਾਉਂਦਾ ਨਿਰਵੈਰਤਾ ਤੂੰ ਕਿਵੇਂ ਕਮਾਉਣੀ ਹੈ, ਰੰਗਿਆ ਹੀ ਸਿਖਾਉਂਦਾ ਨਿਮਰਤਾ ਦੇ ਵਿੱਚ ਤੂੰ ਕਿਵੇਂ ਰਹਿਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਜ ਤੋਂ ਮੇਰਾ ਖਿਆਲ 22-23 ਸਾਲ ਪੁਰਾਣੀ ਗੱਲ ਹੈ। 10-15 ਦਿਨਾਂ ਦਾ ਸਾਡਾ ਸਮਾਗਮ ਸੀ ਮਹਾਰਾਸ਼ਟਰ ਦੇ ਇਲਾਕੇ 'ਚ, ਇੰਡੀਆ 'ਚ। 2 ਦਿਨ ਬੰਬਈ ਸੀ, 2 ਦਿਨ ਨਾਸਿਕ, 2 ਦਿਨ ਔਰੰਗਾਬਾਦ, ਇੱਦਾਂ ਰੱਖੇ ਸੀ ਪ੍ਰੋਗਰਾਮ। ਔਰ ਜਿੱਥੇ ਵੀ ਜਾਈਦਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣਾ ਤਰਸ ਦਾ ਖਾਤਾ ਖੋਲ੍ਹਦੇ, ਸੰਗਤਾਂ ਪਿਆਰ ਕਰਦੀਆਂ, ਸੀਸਾਂ ਦਿੰਦੀਆਂ। ਤੇ ਹੁਣ ਜੋ ਵੀ ਸੇਵਾ ਇਕੱਠੀ ਹੋਈ, ਮੈਂ ਮਹਾਂਪੁਰਖਾਂ ਦੇ ਕੋਲ ਪਹੁੰਚਿਆ, ਭਾਈ ਸਾਹਿਬ ਜੀ ਦੇ ਕੋਲ। ਜਦੋਂ ਮੈਂ ਪਹੁੰਚਿਆ ਨਾ ਤੇ ਮਨ 'ਚ ਚਲਦੀ ਹੁੰਦੀ ਕਈ ਵਾਰੀ ਗੱਲ, ਵੇਖਿਆ ਮੈਂ ਇੰਨੀ ਸੇਵਾ ਲੈ ਕੇ ਆਇਆ ਇੱਦਾਂ। ਤੇ ਮੈਂ ਥੋੜੀ ਜਿਹੀ ਦੂਰੀ ਤੇ ਮੈਨੂੰ ਪਤਾ ਕੀ ਕਹਿੰਦੇ, ਦੂਰੋਂ ਵੇਖ ਕੇ ਕਹਿੰਦੇ ਆਓ ਗੁਰੂ ਦੇ ਕੀਰਤਨੀਓ ਬੈਠੋ। ਮੈਂ ਕਿਹਾ ਜੀ ਬੱਚੇ ਆ, ਆਪ ਜੀ ਦੇ ਬੱਚੇ ਆ। ਕਹਿੰਦੇ ਕੀਰਤਨੀਓ ਬੈਠੋ। ਮੈਂ ਕਿਹਾ ਜੀ ਤੁਹਾਡੇ ਬੱਚੇ ਆ। ਕਹਿੰਦੇ ਕੀ ਕਿਹਾ, ਫਿਰ ਕਹਿ। ਮੈਂ ਕਿਹਾ ਜੀ ਬੱਚੇ ਆ। ਕਹਿੰਦੇ ਫਿਰ ਕਹਿ। ਮੈਂ ਕਿਹਾ ਜੀ ਤੁਹਾਡੇ ਬੱਚੇ ਆ। ਕਹਿੰਦੇ ਜੇ ਬੱਚਾ ਬਣਿਆ ਰਹੇਗਾ ਤੇ ਬਚਿਆ ਰਹੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਕਮਾਈ ਵਾਲਾ ਸਿਖਾਉਂਦਾ ਨਿਮਰਤਾ 'ਚ ਤੂੰ ਕਿਵੇਂ ਰਹਿਣਾ ਹੈ। ਜੇ ਗੁਰੂ ਘਰ ਵਿੱਚ ਆ ਕੇ ਗੁਰੂ ਦਾ ਬੱਚਾ ਬਣਿਆ ਰਹੇਗਾ ਤੇ ਬਚਿਆ ਰਹੇਗਾ, ਤੇ ਜੇ ਇੱਥੇ ਆ ਕੇ ਡੀਂਗਾ ਮਾਰੇਗਾ ਨਾ ਮੈਂ ਕੁਝ ਬਣ ਗਿਆ। ਜਿਹੜੇ ਗੁਰੂ ਘਰ ਵਿੱਚ ਆ ਕੇ ਕੁਝ ਬਣਦੇ ਨੇ ਉਹਨਾਂ ਦੀਆਂ ਜੜ੍ਹਾਂ ਵੀ ਪੁੱਟੀਆਂ ਜਾਂਦੀਆਂ ਨੇ, ਤੇ ਜਿਹੜੇ ਸਭ ਕੁਝ ਹੁੰਦਿਆਂ ਕਹਿੰਦੇ ਨਾ ਮੇਰੇ ਵਰਗਾ ਗਰੀਬ ਕੋਈ ਨਹੀਂ, ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਮੇਰੇ ਵਰਗਾ ਅਕਿਰਤ ਘਣ ਕੋਈ ਨਹੀਂ। ਗੁਰੂ ਰਾਮਦਾਸ ਕਿਰਪਾ ਕਰਦੇ ਨੇ, ਇੱਕ ਦਿਨ ਦਰਗਾਹ ਦੀਆਂ ਚਾਬੀਆਂ ਹੀ ਉਹਨਾਂ ਦੀ ਝੋਲੀ 'ਚ ਪਾ ਦਿੰਦੇ ਨੇ। ਵਾਹਿਗੁਰੂ ਜੀ। ਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਕਈ ਵਾਰੀ ਮਾਫੀ ਦੇਣਾ, ਅਸੀਂ ਗੁਰੂ ਘਰ 'ਚ ਥੋੜੀ ਬਹੁਤੀ ਸੇਵਾ ਕੀਤੀ ਹੋਵੇ ਨਾ, ਪ੍ਰਬੰਧਕ ਜਨ ਸਾਡਾ ਨਾਮ ਲੈਣਾ ਭੁੱਲ ਜਾਣ, ਅਸੀਂ ਫੱਟੇ ਚੱਕ ਦਿੰਨੇ ਆ। ਮੇਰਾ ਨਾਂ ਨਹੀਂ ਬੋਲਿਆ ਤੂੰ, ਮੈਂ ਇੰਨੀ ਸੇਵਾ ਦਿੱਤੀ, ਇੰਨੇ ਡਾਲਰ ਦਿੱਤੇ, ਤੂੰ ਮੇਰੀ ਅਨਾਉਂਸਮੈਂਟ ਨਹੀਂ ਕੀਤੀ ਹੈ ਜੀ। ਜਦੋਂ ਮਹਾਂਪੁਰਖਾਂ ਦੀ ਸੰਗਤ ਕਰਦੇ ਹੋ, ਸਿਖਾਉਂਦੇ ਨੇ ਮਾਣ ਲੈਣ ਦੀ ਨਹੀਂ, ਮਾਣ ਤੇ ਦੇਣ ਦੀ ਚੀਜ਼ ਹੈ। ਜਦੋਂ ਤੈਨੂੰ ਦੂਜਿਆਂ ਨੂੰ ਮਾਣ ਦੇਣਾ ਆ ਗਿਆ, ਗੁਰੂ ਰਾਮਦਾਸ ਨੇ ਤੇਰਾ ਮਾਣ ਆਪੇ ਵਧਾ ਦੇਣਾ। ਬਾਬਾ ਦੀਪ ਸਿੰਘ ਨੇ ਤੇਰਾ ਮਾਣ ਆਪੇ ਵਧਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਮਹਾਂਪੁਰਖ ਦੀ ਸੰਗਤ ਸਿਖਾਏਗੀ ਮਾਤਾ ਪਿਤਾ ਦੀ ਸੇਵਾ ਕਿਵੇਂ ਕਰਨੀ ਹੈ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ, ਵੱਡਿਆਂ ਦਾ। ਇਹ ਮਹਾਂਪੁਰਖ ਦੀ ਸੰਗਤ ਸਿਖਾਉਂਦੀ। ਮੈਨੂੰ ਕੁਦਰਤੀ ਚੇਤੇ ਆ ਗਈ ਗੱਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੇਖੋ ਇਸ ਵੇਲੇ ਦੇਸ਼ਾਂ ਵਿਦੇਸ਼ਾਂ 'ਚ ਪ੍ਰੋਗਰਾਮ ਜਾ ਰਹੇ ਆ, ਸਾਡੇ ਚੈਨਲ ਤੇ ਵੀ ਚੱਲ ਰਿਹਾ, ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਤੇ। ਆ ਥੋੜਾ ਜਿਹਾ ਚੜ੍ਹਦੀ ਕਲਾ ਨਾਲ ਬੈਠੋ, ਸਾਵਧਾਨ ਹੋ ਕੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੇਖੋ ਕਿੰਨੀ ਸੰਗਤ ਬੈਠੀ ਹੈ ਮਹਾਰਾਜ ਜੀ ਦੀ ਮਿਹਰ ਦੇ ਨਾਲ। ਤੇ ਆਹ ਚੜ੍ਹਦੀ ਕਲਾ ਇੱਕ ਵਾਰੀ ਚਲੋ ਪੁੱਛ ਹੀ ਲੈਣਾ, ਚੜ੍ਹਦੀ ਕਲਾ 'ਚ ਓ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕਈਆਂ ਨੇ ਅੱਧੀ ਕਿ ਚੜ੍ਹਦੀ ਕਲਾ ਰੱਖੀ ਹੈ, ਪੂਰੀ ਚੜ੍ਹਦੀ ਕਲਾ ਰੱਖੋ, ਪੂਰੀਆਂ ਬਾਹਾਂ ਤਾਂ ਕਰੋ। ਹੁਣ ਲਾ ਹਾਂ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੁਣ ਸੁਣਿਓ, ਮੈਂ ਜਿਹੜੀ ਅਰਜ਼ ਕਰ ਰਿਹਾ, ਜ਼ਿੰਦਗੀ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਦੀ ਲੋੜ ਬੜੀ ਹੈ। ਕਿਉਂਕਿ ਮਹਾਂਪੁਰਖ ਦੀ ਸੰਗਤ ਸਿਖਾਏਗੀ ਵੱਡਿਆਂ ਦਾ ਸਤਿਕਾਰ, ਮਾਤਾ ਪਿਤਾ ਦਾ ਸਤਿਕਾਰ ਤੂੰ ਕਿਵੇਂ ਕਰਨਾ ਹੈ। ਨਹੀਂ ਤੇ ਸੱਚੀ ਗੱਲ ਏ, ਜਦੋਂ ਬੱਚੇ ਵੱਡੇ ਹੁੰਦੇ ਆ ਨਾ, ਮਾਪਿਆਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਨੇ। ਇਹ ਮਹਾਂਪੁਰਖ ਦੀ ਸੰਗਤ ਸਿਖਾਏਗੀ। ਬਾਬਾ ਆਨੰਦ ਸਿੰਘ ਸਾਹਿਬ ਬੈਠੇ ਸੀ, ਇੱਕ ਪਤੀ ਤੇ ਪਤਨੀ ਆਏ, ਆ ਕੇ ਮਹਾਂਪੁਰਖਾਂ ਨੂੰ ਨਿਮਰਤਾ ਵਿੱਚ ਬੇਨਤੀ ਕੀਤੀ, ਮਹਾਂਪੁਰਖੋ ਮੇਰੀਆਂ ਨਾ ਮੱਝਾਂ ਦਾ ਦੁੱਧ ਸੁੱਕ ਗਿਆ ਹੈ ਜੀ। ਸੁਣਿਓ, ਆ ਕੇ ਉਹ ਗੁਰਮੁਖ ਪਿਆਰਾ ਬੇਨਤੀ ਕਰਦਾ ਹੈ, ਮੇਰੀਆਂ ਮੱਝਾਂ ਦਾ ਦੁੱਧ ਸੁੱਕ, ਮੱਝਾਂ ਦਾ ਕੰਮ ਹੋਣਾ, ਦੁੱਧ ਵੇਚਣ ਦਾ ਕੰਮ। ਤੇ ਆ ਕੇ ਕਹਿੰਦਾ ਮੇਰੀਆਂ ਮੱਝਾਂ ਦਾ ਦੁੱਧ ਸੁੱਕ ਗਿਆ, ਆਪ ਜੀ ਕਿਰਪਾ ਕਰੋ ਮੁੜ ਦੁੱਧ ਆ ਜਾਏ, ਸਾਡਾ ਕੰਮ ਕਰ ਸੋਹਣਾ ਚੱਲੇ। ਮਨ 'ਚ ਉਹਦੇ ਸੀ ਮਹਾਂਪੁਰਸ਼ ਕੋਈ ਸ਼ਬਦ ਦਾ ਜਾਪ ਦੇਣਗੇ, ਕੋਈ ਨੇਮ ਦੱਸਣਗੇ, ਇਹ ਪਾਠ ਕਰਿਆ ਕਰ ਤੇ ਮੱਝਾਂ ਠੀਕ ਹੋਣਗੀਆਂ, ਦੁੱਧ ਚੰਗਾ ਦਿਆ ਕਰਨਗੀਆਂ। ਪਰ ਮਹਾਂਪੁਰਖ ਗੱਲ ਦੀ ਗਹਿਰਾਈ ਤੱਕ ਜਾਂਦਾ ਹੈ। ਬਾਬਾ ਆਨੰਦ ਸਿੰਘ ਜੀ ਕਹਿੰਦੇ ਕੀ ਨਾਂ ਹੈ ਤੇਰਾ? ਕਹਿੰਦਾ ਚੰਨਣ ਸਿੰਘ। ਇਹ ਕੌਣ ਹੈ ਜੀ? ਮੇਰੀ ਘਰ ਵਾਲੀ। ਵੇਖੋ ਬਾਬਾ ਆਨੰਦ ਸਿੰਘ ਜੀ ਦੇ ਕੋਲ ਉਦਾਂ ਬਚਨ ਕਰਨ ਦਾ ਟਾਈਮ ਨਹੀਂ ਸੀ ਲੱਗਦਾ।
ਪਰ ਇਹਨਾਂ ਦੇ ਵੱਡੇ ਭਾਗ ਕੁਦਰਤੀ ਬਚਨ ਹੋਏ ਸਾਡੇ ਭਲੇ ਦੇ ਲਈ, ਸਾਡੇ ਭਲੇ ਲਈ। ਮਹਾਂਪੁਰ ਕਹਿੰਦੇ ਕੀ ਨਾਂ ਹੈ ਤੇਰਾ? ਕਹਿੰਦਾ ਜੀ ਚੰਨਣ ਸਿੰਘ। ਇਹ ਕੌਣ ਹੈ ਜੀ? ਮੇਰੀ ਘਰ ਵਾਲੀ ਹੈ। ਕੀ ਕਹਿੰਦਾ ਜੀ? ਮੱਝਾਂ ਦਾ ਦੁੱਧ ਸੁੱਕ ਗਿਆ, ਕਿਰਪਾ ਕਰੋ ਦੁੱਧ ਦੁਬਾਰਾ ਆ ਜੇ, ਮੇਰਾ ਕੰਮ ਕਰ ਸੋਹਣਾ ਚੱਲਿਆ ਕਰੇ। ਤੇ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ? 10 ਚੰਨਣਾ ਪਰਿਵਾਰ ਦੇ ਕਿੰਨੇ ਜੀ ਹੋ? ਕਹਿੰਦਾ ਜੀ 2 ਅਸੀਂ ਆ, 2 ਸਾਡੇ ਬੱਚੇ ਨੇ ਤੇ ਇੱਕ ਘਰ ਦੇ ਵਿੱਚ ਬਜ਼ੁਰਗ ਮਾਤਾ ਹੈ। ਤੇ ਬਾਬਾ ਆਨੰਦ ਸਿੰਘ ਜੀ ਨੇ ਇੱਕ ਗੱਲ ਕਹੀ, ਕਹਿੰਦੇ 10 ਕਦੀ ਆਪਣੀ ਮਾਂ ਨੂੰ ਵੀ ਦੁੱਧ ਪਿਆਇਆ ਹੀ? ਕਦੀ ਆਪਣੀ ਮਾਂ ਨੂੰ ਵੀ ਦੁੱਧ ਪਿਆਇਆ ਹੀ? ਤੇ ਉਹਨੇ ਸੱਚ ਬੋਲਤਾ, ਕਹਿੰਦਾ ਮਹਾਰਾਜ ਮਹਾਂਪੁਰਖੋ ਅੱਗੇ ਰੋਜ਼ 2 ਵੇਲੇ ਦੁੱਧ ਦੇਨੇ ਸਾਂ ਮਾਂ ਨੂੰ, ਪਰ 3-4 ਮਹੀਨਿਆਂ ਤੋਂ ਮੇਰੀ ਘਰ ਵਾਲੀ ਨੇ ਬੰਦ ਕਰਵਾਤਾ। ਇਹਨੇ ਮੈਨੂੰ ਸ਼ੇਖ ਚਿੱਲੀ ਵਾਲੀ ਪੜ੍ਹਾਈ ਕਰਾਤੀ। ਮਾਂ 2 ਵੇਲੇ ਦੁੱਧ ਪੀਂਦੀ, ਇੰਨੇ ਪੈਸੇ ਬਚ ਜਾਣਗੇ ਜੇ ਰੋਜ਼ ਮਾਂ ਨੂੰ ਦੁੱਧ ਨਾ ਦਈਏ। ਹਫਤੇ ਦੇ ਇੰਨੇ ਬਚ ਜਾਣਗੇ, ਮਹੀਨੇ ਦੇ ਇੰਨੇ। ਜੇ ਸਾਲ 1.5 ਸਾਲ ਮਾਂ ਦੁੱਧ ਨਾ ਪੀਵੇ, ਸਾਲ 1.5 ਸਾਲ ਬਾਅਦ ਇੱਕ ਮੱਝ ਅਸੀਂ ਨਵੀਂ ਲੈ ਸਕਦੇ ਹਾਂ। ਮਹਾਂਪੁਰਖੋ ਉਸ ਦਿਨ ਤੋਂ ਮਾਂ ਨੂੰ ਦੁੱਧ ਦੇਣਾ ਬੰਦ ਕਰਤਾ। ਤੇ ਮਹਾਂਪੁਰਸ਼ਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਚੰਨਣਾ ਇੱਕ ਗੱਲ ਸੁਣ, ਉਹ ਜਿਸ ਘਰ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਨਾ ਹੋਵੇ, ਉੱਥੋਂ ਬਰਕਤਾਂ ਉੱਡ ਜਾਂਦੀਆਂ ਨੇ। ਉੱਥੇ ਬਰਕਤਾਂ ਨਹੀਂ ਰਹਿੰਦੀਆਂ, ਉੱਥੋਂ ਬਰਕਤਾਂ ਉੱਡ ਜਾਂਦੀਆਂ ਨੇ। ਹੁਣ ਇੱਕ ਸਾਧਿਆ ਹੋਇਆ ਜਦੋਂ ਬਚਨ ਕਰਦਾ ਹੈ ਨਾ, ਗੱਲ ਭਾਵੇਂ ਉਹ ਹੋਵੇ, ਪਰ ਜਦੋਂ ਕਮਾਈ ਵਾਲਾ ਬੋਲਦਾ ਹੈ ਨਾ, ਉਹਦੀ ਗੱਲ ਆਖਿਰ ਦੇ ਤੱਕ ਵੱਜਦੀ ਹੈ ਜਾ ਕੇ। ਉਸੇ ਵੇਲੇ ਨੇਤਰਾਂ 'ਚ ਜਲ ਆ ਗਿਆ ਦੋਵਾਂ ਦੇ। ਕਹਿਣ ਲੱਗੇ ਜੀ ਭੁੱਲ ਹੋਈ, ਬਖਸ਼ੋ ਭੁੱਲ। ਮਹਾਂਪੁਰ ਕਹਿੰਦੇ ਸਭ ਤੋਂ ਪਹਿਲੇ ਆਪਣੀ ਘਰ ਵਾਲੀ ਨੂੰ ਕਹਿ ਘਰ ਜਾਵੇ, ਆਪਣੀ ਸੱਸ ਮਾਂ ਨੂੰ ਗਲਾਸ ਭਰ ਕੇ ਦੁੱਧ ਦਾ ਪਿਆਵੇ। ਜਦੋਂ ਮਾਂ ਦੇ ਅੰਦਰੋਂ ਸੀਸਾਂ ਨਿਕਲਣਗੀਆਂ ਨਾ, ਜੋ ਗੁਰੂ ਨਾਨਕ ਕੋਲੋਂ ਮੰਗਦੇ ਗੁਰੂ ਨਾਨਕ ਆਪੇ ਝੋਲੀ ਭਰ ਦੇਵੇਗਾ। ਉਹੀ ਨੂੰ ਜਿਨੇ ਆਪਣੀ ਸੱਸ ਮਾਂ ਨੂੰ ਦੁੱਧ ਦੇਣਾ ਕੀਤਾ ਬੰਦ, ਜਦੋਂ ਘਰ ਗਈ ਛੰਨਾ ਭਰ ਕੇ ਦੁੱਧ ਦਾ ਜਦੋਂ ਮਾਂ ਦੇ ਅੱਗੇ ਰੱਖਿਆ ਨਾ, ਤੇ ਉਹੋ ਹੀ ਮਾਂ ਕਹਿੰਦੀ ਧੀਏ ਤੂੰ ਤੇ ਮੈਨੂੰ 2-3 ਮਹੀਨਿਆਂ ਤੋਂ ਦੁੱਧ ਦੇਣਾ ਬੰਦ ਕਰਤਾ, ਅੱਜ ਕਿਵੇਂ ਲੈ ਕੇ ਆ ਗਈ? ਉਹਨੇ ਪੈਰ ਫੜ ਲਏ ਸੱਸ ਮਾਂ ਦੇ ਤੇ ਕਹਿਣ ਲੱਗੀ ਮਾਂ 2-3 ਮਹੀਨੇ ਮੈਂ ਭੁੱਲੀ ਰਹੀ, ਪਰ ਅੱਜ ਮੈਨੂੰ ਬਾਬਾ ਆਨੰਦ ਸਿੰਘ ਵਰਗਾ ਪੂਰਨ ਸਾਧੂ ਮਿਲ ਗਿਆ, ਜਿਨੇ ਮੈਨੂੰ ਸਿਖਾ ਦਿੱਤਾ ਮਾਪਿਆਂ ਦੀ ਸੇਵਾ ਵਿੱਚ ਹੀ ਰੱਬ ਦੀ ਸੇਵਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ, ਇਹ ਮਹਾਂਪੁਰਖ ਸਿਖਾਉਣਗੇ, ਕਮਾਈ ਵਾਲੇ ਸਿਖਾਉਣਗੇ ਤੂੰ ਕਿਵੇਂ ਸੇਵਾ ਕਰਨੀ ਵੱਡਿਆਂ ਦੀ, ਕਿਵੇਂ ਮਾਤਾ ਪਿਤਾ ਦੀ ਅਸੀਸ ਲੈਣੀ ਹੈ, ਇਹ ਕਮਾਈ ਵਾਲੇ ਸਿਖਾਉਣਗੇ। ਮੈਂ ਇੱਕ ਸੁਭਾਅ ਬਣਾਇਆ, ਭਾਵੇਂ ਮੈਂ ਨਕੰਮਾ ਵਾਂ, ਪੱਲੇ ਕੱਖ ਵੀ ਨਹੀਂ ਮੇਰੇ, ਪਰ ਜਦੋਂ ਕੋਈ ਨੌਜਵਾਨ ਬੱਚੇ ਬੱਚੀਆਂ ਮਿਲਦੇ, ਆ 2-3 ਦਿਨ ਪਹਿਲੇ ਮੈਨੂੰ ਪਰਿਵਾਰ ਮਿਲਿਆ, ਮੈਂ ਇੱਕੋ ਚੀਜ਼ ਕਹੀ, ਕਮਰੇ 'ਚ ਮਿਲੇ ਸੀ ਉੱਥੇ ਆ ਕੇ, ਮੈਂ ਇੱਕ ਚੀਜ਼ ਕਹੀ, ਮੈਂ ਕਿਹਾ ਪੁੱਤਰ ਇਦਾਂ ਕਰਿਆ ਕਰ, ਮਾਤਾ ਪਿਤਾ ਦੀਆਂ 5 ਮਿੰਟ ਰਾਤੀ ਲੱਤਾਂ ਘੁੱਟ ਕੇ ਸੋਇਆ ਕਰ, ਇਹਨਾਂ ਦੀ ਸੀਸ ਲਿਆ ਕਰ। ਅਸੀਂ ਕਿੰਨੇ ਪਾਠ ਕਰਦੇ ਆ, ਕਿੰਨੀ ਬਾਣੀ ਪੜ੍ਹਦੇ, ਪਰ ਜਿਹੜਾ ਰੱਬ ਘਰ ਬੈਠਾ ਉਹਦਾ ਸਤਿਕਾਰ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਪਿਆਂ ਦਾ ਸਤਿਕਾਰ ਕਰੋ ਜੀ। ਸਰਵਨ ਨੇ ਕੋਈ ਬਹੁਤੀ ਭਗਤੀ ਨਹੀਂ ਕੀਤੀ, ਸਰਵਨ ਨੇ ਮਾਤਾ ਪਿਤਾ ਦੀ ਸੇਵਾ ਕੀਤੀ। ਤੇ ਭਗਤ ਜੋ ਭਾਈ ਗੁਰਦਾਸ ਜੀ ਕਹਿੰਦੇ, ਹੋਵੇ ਸਰਵਨ ਵਿਰਲਾ ਕੋਈ। ਮਾਪਿਆਂ ਦੀ ਸੇਵਾ ਕੀਤੀ ਤੇ ਮਾਪਿਆਂ ਦੀ ਸੇਵਾ ਦਾ ਸਦਕਾ ਪੂਰਾ ਜੱਗ ਉਹਨਾਂ ਨੂੰ ਭਗਤ ਕਹਿਣ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕਈ ਨੌਜਵਾਨ ਬੱਚੇ ਬੱਚੀਆਂ ਮੇਰੇ ਕੋਲੋਂ ਸਵਾਲ ਕਰਦੇ ਨੇ, ਜੀ ਸਾਡੇ ਮਾਤਾ ਪਿਤਾ ਦਾ ਸੁਭਾਅ ਹੀ ਬੜਾ ਅੜੀਅਲ ਜਿਹਾ, ਕੀ ਕਰੀਏ ਕੀ ਕਰੀਏ? ਉੱਥੇ ਕੀ ਕਰਾਂਗੇ? ਉੱਥੇ ਪਤਾ ਕੀ ਕਰਨਾ? ਉੱਥੇ ਗੁਰੂ ਨਾਨਕ ਸਾਹਿਬ ਵਰਗਾ ਜੋ ਸਿਸਟਮ, ਗੁਰੂ ਨਾਨਕ ਵਰਗੀ ਨੀਤੀ ਅਪਣਾਉਣੀ ਹੈ। ਉਹ ਪਤਾ ਕੀ? 20 ਰੁਪਈਆਂ ਦੇ ਪਿੱਛੇ ਗੁਰੂ ਨਾਨਕ ਸਾਹਿਬ ਦੇ ਮੁਖ ਦੇ ਉੱਤੇ ਚਪੇੜ ਮਾਰੀ ਪਿਤਾ ਕਾਲੂ ਜੀ ਨੇ। ਇਹ ਸਭ ਨੂੰ ਪਤਾ ਹੈ, ਸਭ ਨੇ ਸੁਣਿਆ, ਸਭ ਨੇ ਪੜ੍ਹਿਆ, ਕਈਆਂ ਨੇ ਸੁਣਾਇਆ, ਤੁਸੀਂ ਵੀ ਸੁਣਾਇਆ ਬਹੁਤ ਵਾਰੀ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਅੱਜ ਤੱਕ ਸੁਣਿਆ, ਅੱਜ ਤੱਕ ਇਹ ਪੜ੍ਹਿਆ, ਜਾਂ ਅੱਜ ਤੱਕ ਕਿਸੇ ਨੇ ਸੁਣਾਇਆ ਕਿ ਜਦੋਂ ਚਪੇੜ ਵੱਜੀ ਗੁਰੂ ਨਾਨਕ ਜੀ ਦੇ ਮੂੰਹ ਦੇ ਉੱਤੇ ਤੇ ਗੁਰੂ ਨਾਨਕ ਵੀ ਆਪਣੇ ਪਿਤਾ ਦੇ ਅੱਗੇ ਕੁਝ ਬੋਲੇ ਹੋਣ? ਇਹ ਨਹੀਂ ਸੁਣਿਆ, ਇਹ ਨਹੀਂ ਸੁਣਾਇਆ। ਚਪੇੜ ਖਾਧੀ ਪਰ ਪਿਤਾ ਨੂੰ ਜਵਾਬ ਨਹੀਂ ਦਿੱਤਾ ਤੇ ਆਪਣਾ ਮਾਰਗ ਵੀ ਨਹੀਂ ਛੱਡਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਮੰਨ ਲਓ ਮਾਤਾ ਪਿਤਾ ਤੁਹਾਡੀ ਸਪੋਰਟ ਨਹੀਂ ਕਰਦੇ ਚੰਗੇ ਕੰਮਾਂ 'ਚ, ਤੁਹਾਡੀ ਸਪੋਰਟ ਨਹੀਂ ਕਰਦੇ, ਕਰਦੇ ਨੇ ਤੇ ਪੈਰ ਧੋ ਕੇ ਪੀ ਲਓ। ਜੇ ਨਹੀਂ ਕਰਦੇ, ਲੜਾਈ ਝਗੜਾ ਨਹੀਂ ਕਰਨਾ, ਇੱਕ ਪਾਠ ਜਪਜੀ ਸਾਹਿਬ ਦਾ ਵਧਾ ਕੇ ਅਰਦਾਸ ਕਰਨੀ, ਗਰੀਬ ਨਵਾਜ ਕਿਰਪਾ ਕਰ ਇਹਨਾਂ ਨੂੰ ਵੀ ਸੁਮਤ ਦੇ ਦੇ, ਹੈਂਜੀ। ਪਰ ਝਗੜਾ ਨਹੀਂ,
ਵੱਡਿਆਂ ਦਾ ਸਤਿਕਾਰ ਕਰੋ, ਵੱਡਿਆਂ ਦਾ ਆਦਰ ਕਰੋ। ਜਿੰਨੀ ਤੁਸੀਂ ਵੱਡਿਆਂ ਦੀ ਇੱਜ਼ਤ ਕਰੋਗੇ, ਮਾਪਿਆਂ ਦੀ ਇੱਜ਼ਤ ਕਰੋਗੇ, ਆਪਣੇ ਵੱਡਿਆਂ ਦੀ ਇੱਜ਼ਤ ਕਰੋਗੇ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹ ਤੋਂ ਕਈ ਗੁਣਾ ਵੱਧ ਕੇ ਤੁਹਾਡੀ ਇੱਜ਼ਤ ਜੱਗ ਵਿੱਚ ਵਧਾਉਣ ਲੱਗ ਪੈਣਗੇ। ਹੈ ਜੀ। ਇਹ ਕੌਣ ਸਿਖਾਉਂਦਾ ਹੈ? ਇਹ ਸਿਖਾਉਂਦਾ ਇੱਕ ਮਹਾਂਪੁਰਖ, ਇੱਕ ਕਮਾਈ ਵਾਲਾ ਸਾਧੂ। ਜ਼ਿੰਦਗੀ ਦੇ ਵਿੱਚ ਕਮਾਈ ਵਾਲਿਆਂ ਦੀ ਸੰਗਤ ਦੀ ਲੋੜ ਬੜੀ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਉੱਥੇ ਲੈ ਆਓ ਬਿਰਤੀ। ਇਹ ਭਾਈ ਸੰਤੋਖਾ ਬੀਬੀ ਭਿੱਖਾ ਆਨੰਦਪੁਰ ਸਾਹਿਬ ਇੱਕ ਰੰਗਿਆ ਮਿਲਿਆ। ਉਹ ਕਹਿੰਦਾ ਮਹਾਰਾਜ ਪੂਰੇ ਨੇ, ਤੁਸੀਂ ਬੇਨਤੀ ਕਰੋਗੇ, ਹੋ ਸਕਦਾ ਉਸੇ ਵੇਲੇ ਝੋਲੀਆਂ ਭਰ ਦੇਣ, ਹੋ ਸਕਦਾ ਚੁੱਪ ਰਹਿਣ, ਹੋ ਸਕਦਾ ਗਾਂ ਦੀ ਲੰਬੀ ਤਰੀਕ ਪਾ ਦੇਣ, ਪਰ ਇੱਕ ਕੰਮ ਕਰੋ, ਲੰਗਰਾਂ ਦੇ ਵਿੱਚ ਚਲੇ ਜਾਓ ਤੇ ਸੰਗਤ ਦੀ ਸੇਵਾ ਸ਼ੁਰੂ ਕਰ ਦਿਓ। ਸੰਗਤ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਜਦੋਂ ਬਾਜਾਂ ਵਾਲਾ ਆਵਾਜ਼ ਮਾਰ ਕੇ ਕਹੇਗਾ ਨਾ ਕੁਝ ਮੰਗੋ, ਫਿਰ ਖਾਲੀ ਨਹੀਂ ਮੁੜੋਗੇ। ਗੱਲ ਜੱਚ ਗਈ। ਦੋਵੇਂ ਜੀ ਆਏ ਲੰਗਰਾਂ 'ਚ। ਹੁਣ ਬੀਬੀ ਭਿੱਖਾ ਨੂੰ ਜਿੱਥੇ ਬਿਠਾਲ ਦਿੰਦਾ ਉਹਨੂੰ ਤਾਂ ਅੱਖੋਂ ਨਜ਼ਰ ਨਹੀਂ ਸੀ ਆਉਂਦਾ। ਉਹ ਜਿੱਥੇ ਬਹਿ ਜਾਂਦੀ, ਬਹਿ ਕੇ ਕਦੀ ਝੂਠੇ ਬਰਤਨ ਮਾਂਜਣ ਦੀ ਸੇਵਾ ਜਾਂ ਨੇੜੇ ਨੇੜੇ ਪੋਚਾ ਦੇਣ ਦੀ ਸੇਵਾ, ਇਦਾਂ ਦੀਆਂ ਸੇਵਾਵਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦੀ ਹੈ। ਤੇ ਜਿਹੜਾ ਭਾਈ ਸੰਤੋਖਾ ਹੈ ਨਾ, ਭੱਜ ਭੱਜ ਕੇ ਸੇਵਾ ਕਰਦਾ ਹੈ। ਭੱਜ ਭੱਜ ਕੇ ਸੇਵਾ ਕੀ? ਜਿਹਨੂੰ ਪ੍ਰਸ਼ਾਦਾ ਮਿਲਿਆ, ਜੇ ਉਹਦੇ ਕੋਲ ਦਾਲ ਨਹੀਂ ਨਾ ਆਈ, ਜਾਂ ਤੇ ਦਾਲ ਵਾਲੇ ਨੂੰ ਆਵਾਜ਼ ਮਾਰਦਾ, ਜਾਂ ਆਪ ਦਾਲ ਲਿਆ ਕੇ ਉਹਦੀ ਥਾਲੀ 'ਚ ਪਾ ਦਿੰਦਾ। ਭੱਜ ਭੱਜ ਕੇ ਸੇਵਾ। ਦੂਜਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਸੇਵਾ, ਸਿਮਰਨ ਕਰਦਿਆਂ। ਤੀਸਰਾ ਮਨ ਮਾਰ ਕੇ ਸੇਵਾ। ਇਹ ਨਹੀਂ ਸੰਗਤ ਵਿੱਚ ਕੌਣ ਬੈਠਾ ਕੌਣ ਨਹੀਂ ਬੈਠਾ, ਇਹ ਮੇਰਾ ਦੁਸ਼ਮਣ, ਇਹ ਮੇਰਾ ਮਿੱਤਰ ਨਹੀਂ। ਉਸ ਵੇਲੇ ਭਾਵਨਾ ਇਹੋ ਹੀ ਬਣਾਈ, ਸਾਰਿਆਂ ਵਿੱਚ ਕਲਗੀਆਂ ਵਾਲਾ ਆਪ ਵਸ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਨ ਮਾਰ ਕੇ ਸੇਵਾ ਕਰਦਾ ਹੈ। ਤੇ ਚੌਥਾ ਲੱਭ ਕੇ ਸੇਵਾ। ਲੱਭ ਕੇ ਸੇਵਾ ਪਤਾ ਕੀ ਹੁੰਦੀ? ਜਿਹੜੀ ਸੇਵਾ ਮੰਨ ਲਓ ਕੋਈ ਕਰਨ ਲਈ ਤਿਆਰ ਨਹੀਂ ਨਾ, ਲੱਭ ਕੇ ਉਹ ਵੀ ਕਰ ਲਿਆ ਕਰੋ। ਹੈ ਜੀ। ਸ਼ਾਇਦ ਅਜੇ ਵੀ ਕਈ ਨਾ ਸਮਝੇ ਹੋਣ। ਲੱਭ ਕੇ ਸੇਵਾ ਕੀ ਪਿਆਰਿਓ? ਕਈ ਵਾਰੀ ਫਲਸ਼ਾਂ ਦੀ ਸੇਵਾ ਨੂੰ ਕਰਨ ਲੱਗਿਆ ਕਈ ਕਿਰਕ ਕਰਦੇ ਨੇ, ਹੈ ਜੀ। ਪਰ ਮੈਂ ਸੀਨਾ ਠੋਕ ਕੇ ਕਹਿਣਾ, ਉਹਦੀ ਕਿਰਪਾ ਨਾਲ ਗੁਰੂ ਘਰ ਦੀ ਕੋਈ ਸੇਵਾ ਨੀਵੀਂ ਨਹੀਂ ਜੇ ਹੁੰਦੀ, ਕੋਈ ਸੇਵਾ ਨੀਵੀਂ ਨਹੀਂ। ਪਰ ਲੋਕੀ ਕਹਿੰਦੇ ਨੇ ਇਹ ਨੀਵੀਂ ਸੇਵਾ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਗੁਰੂ ਘਰ ਦੀ ਜਿੰਨੀ ਛੋਟੀ ਤੋਂ ਛੋਟੀ ਸੇਵਾ ਕਰੋਗੇ ਨਾ, ਗੁਰੂ ਰਾਮਦਾਸ ਤੁਹਾਨੂੰ ਓਨਾ ਹੀ ਵੱਡਾ ਬਣਾਉਂਦੇ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫਲਸ਼ਾਂ ਦੀ ਸੇਵਾ ਕਰਨੀ, ਜਾਂ ਮੰਨ ਲਓ ਕਿਤੇ ਸੰਗਤ ਦੀ ਸਹੂਲਤ ਲਈ ਗੁਰੂ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਪ੍ਰਬੰਧਕਾਂ ਨੇ ਹੱਲ ਕੀਤੀ, ਆਪ ਕਰਾ ਦੇ, ਆਪ ਕਰ ਲੈ ਉਦਮ, ਕੋਈ ਨਹੀਂ, ਕੋਈ ਫਰਕ ਨਹੀਂ ਪੈਣਾ। ਕਿ ਸੰਗਤ ਦੀ ਖੁਸ਼ੀ ਲੈਣੀ ਹੈ, ਮੈਂ ਜਿਵੇਂ ਮਰਜ਼ੀ ਮੇਰੀ ਝੋਲੀ 'ਚ ਪਵੇ, ਤੇ ਉਹਦੇ ਵਿੱਚ ਜਤਾਉਣਾ ਨਹੀਂ ਮੈਂ ਵੇਖਿਆ ਇਹ ਕੰਮ ਕਰਤਾ ਤੁਸੀਂ ਕਰ ਨਹੀਂ ਪਾਏ, ਨਹੀਂ। ਲੱਭ ਕੇ ਸੇਵਾ ਆਪ ਹੀ ਕਰ ਲਓ, ਆਪ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਪਹਿਲੇ ਸਮਿਆਂ ਦੇ ਵਿੱਚ ਹਰਮੰਦਰ ਸਾਹਿਬ ਤੁਸੀਂ ਵੇਖਦੇ ਹੋਵੋਗੇ, ਜਦੋਂ ਸੰਗਤਾਂ ਨਿਕਲਦੀਆਂ ਸੀ ਨਾ, ਹੁਣ ਵੀ ਕਈ ਥਾਵਾਂ ਤੇ ਪ੍ਰੇਮੀ ਖੜੇ ਹੁੰਦੇ ਨੇ, ਕੜਾਹ ਪ੍ਰਸ਼ਾਦ ਦਾ ਡੂਨਾ ਹੱਥ 'ਚ ਫੜਿਆ ਹੋਣਾ, ਅੰਦਰੋਂ ਜਦੋਂ ਭੋਗ ਲਵਾ ਕੇ ਬਾਹਰ ਨਿਕਲਣਾ, ਤੇ ਉਹ ਕਈ ਵਾਰੀ ਨਾ ਘਿਓ ਚਾਹੁੰਦਾ, ਤੇ ਲੱਭਣ ਵਾਲਿਆਂ ਨੇ ਸੇਵਾ ਕੀ ਲੱਭੀ? ਬਾਹਰ ਲਿਫਾਫੇ ਲੈ ਕੇ ਖਲੋ ਗਏ ਕਿ ਸੰਗਤ ਜੀ ਤੁਹਾਡੇ ਇਹ ਕੱਪੜਿਆਂ ਦੇ ਉੱਤੇ ਘਿਓ ਨਾ ਪਵੇ, ਆਹ ਲਿਫਾਫਾ ਲੈ ਜਾਓ। ਇਦਾਂ ਲੱਭ ਕੇ ਸੇਵਾ ਕਰਿਆ ਕਰੋ, ਬੜਾ ਗੁਰੂ ਖੁਸ਼ ਹੁੰਦਾ ਜੀ। ਹੁਣ ਭਾਈ ਸੰਤੋਖਾ ਭੱਜ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨ ਮਾਰ ਕੇ ਲੱਭ ਕੇ ਸੇਵਾ ਕਰਦਾ। ਕਈ ਹਫ਼ਤੇ ਬੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੰਗਤਾਂ ਜਾ ਕੇ ਦੱਸਦੀਆਂ, ਮਹਾਰਾਜ ਇੱਕ ਪਤੀ ਪਤਨੀ ਆਏ, ਬੜੀ ਸੰਗਤ ਦੀ ਸੇਵਾ ਕਰਦੇ, ਕਿਰਪਾ ਕਰੋ ਉਹਨਾਂ ਦੀ ਸੇਵਾ ਤੇ ਮੋਹਰ ਲਾਓ। ਤੇ ਮਹਾਰਾਜ ਨਾਲ ਮੁਸਕਰਾ ਕੇ ਸਮਾਂ ਲੰਘਾ ਦਿੰਦੇ। ਸਾਹਿਬ ਨੂੰ ਪਤਾ ਨਾ ਕਿਹੜੇ ਵੇਲੇ ਕਿਹਨੂੰ ਕਿਹੜੀ ਦਾਤ ਦੇਣੀ ਹੈ, ਇਹ ਤੇ ਮਾਲਕ ਨੂੰ ਪਤਾ। ਮਹਾਰਾਜ ਮੁਸਕਰਾ ਕੇ ਸਮਾਂ ਲੰਘਾ ਦਿੰਦੇ। ਤੇ ਕਈ ਹਫ਼ਤੇ ਹੋਰ ਲੰਘਣ ਤੋਂ ਬਾਅਦ ਨਾ ਮਹਾਰਾਜ ਨੇ ਵੇਖਿਆ ਹੁਣ ਤੇ ਪੁੰਨ ਵੱਧਦੇ ਜਾ ਰਹੇ ਨੇ, ਦਾਤਾਂ ਦੇਣ ਦਾ ਆ ਗਿਆ ਸਮਾਂ। ਮਹਾਰਾਜ ਨੇ ਬੁਲਾ ਲਿਆ ਦੋਵਾਂ ਨੂੰ, ਭਾਈ ਸੰਤੋਖਿਆ, ਉਹ ਬੀਬੀ ਭਿੱਖਾ, ਸੰਗਤ ਆ ਕੇ ਬੜੀ ਤੁਹਾਡੀ ਸਿਫਤ ਕਰਦੀ, ਤੁਸੀਂ ਸੰਗਤ ਦੀ ਬਹੁਤ ਸੇਵਾ ਕਰਦੇ ਹੋ, ਤੁਸੀਂ ਸੰਗਤ ਨੂੰ ਖੁਸ਼ ਕੀਤਾ। ਜਿਹਦੇ ਉੱਤੇ ਸੰਗਤ ਪ੍ਰਸੰਨ, ਉਹਦੇ ਉੱਤੇ ਗੁਰੂ ਨਾਨਕ ਪ੍ਰਸੰਨ। ਅੱਜ ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠਿਆ, ਕੁਝ ਮੰਗ ਲਓ। ਉਹ ਦਿਨ ਆ ਗਿਆ ਜਿਹਨੂੰ ਉਡੀਕਦੇ ਸੀ ਕਿ ਮਹਾਰਾਜ ਆਪਣੇ ਮੂੰਹੋਂ ਕਹਿਣ। ਤੇ ਭਾਈ ਸੰਤੋਖਾ ਪਤਾ ਕੀ ਕਹਿੰਦਾ? ਮਹਾਰਾਜ ਇੱਕ ਕਿਰਪਾ ਕਰੋ, ਜੇ ਮੇਰੀ ਥਾਂ ਮੇਰੀ ਘਰ ਦੀ ਮੰਗ ਲੈ। ਹੈ ਜੀ।
ਮੇਰੀ ਥਾਂ ਮੇਰੀ ਘਰ ਦੀ ਮੰਗ ਲੈ। ਮਹਾਰਾਜ ਉਸ ਵੇਲੇ ਮੌਜ ਵਿੱਚ ਬੈਠੇ ਪਤਾ ਕੀ ਕਹਿੰਦੇ, ਕਹਿਣ ਲੱਗੇ ਭਾਈ ਸੰਤੋਖਿਆ, ਜੇ ਤੇ ਮੰਗਣਾ ਤੂੰ ਇੱਕ ਵਾਰੀ ਨਹੀਂ, ਜਿੰਨੀ ਵਾਰੀ ਮਰਜ਼ੀ ਮੰਗ, ਤੇਰੇ ਤੇ ਕੋਈ ਪਾਬੰਦੀ ਨਹੀਂ। ਪਰ ਜੇ ਤੂੰ ਸ਼ਰਤ ਰੱਖੀ ਨਾ ਤੇਰੀ ਥਾਂ ਤੇਰੀ ਘਰ ਦੀ ਮੰਗੇ, ਫਿਰ ਸਾਡੀ ਵੀ ਸ਼ਰਤ ਉਹਨੂੰ ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ ਮੰਗਣ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਪਰ ਜੀ। ਕਹਿੰਦੇ ਉਹਨੂੰ ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ। ਹੋ ਤੇ ਆਪਣੀ ਘਰ ਵਾਲੀ ਦੇ ਨਾ ਕੰਨ ਦੇ ਕੋਲ ਆਪਣਾ ਮੂੰਹ ਲੈ ਜਾ ਕੇ ਕਹਿੰਦਾ, ਭਾਗਾਂ ਵਾਲੀਏ ਸੁਣ ਲਿਆ ਈ, ਮੇਰੇ ਵਾਰੀ ਕੋਈ ਪਾਬੰਦੀ ਨਹੀਂ ਲਾਈ ਮਹਾਰਾਜ ਨੇ, ਜਿੰਨੀ ਵਾਰੀ ਮਰਜ਼ੀ ਜੋ ਮਰਜ਼ੀ ਮੰਗਾ, ਪਰ ਤੇਰੇ ਲਈ ਕਹਿੰਦੇ ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ। ਦੱਸ ਕੀ ਕਰਨਾ? ਕਹਿੰਦੀ ਮੰਗਣਾ ਤੇ ਮੈਂ ਹੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਮੰਗਣਾ ਤੇ ਮੈਂ ਹੀ ਹੈ। ਹੁਣ ਭਾਈ ਸੰਤੋਖਾ ਵੀ ਥੋੜਾ ਜਿਹਾ ਘਰ ਦੀ ਤੋਂ ਡਰਦਾ ਸੀ ਹੈ, ਜੇ ਮੈਂ ਇਹ ਉਹ ਤਾਂ ਹੀ ਤੇ ਮੈਂ ਕਿਹਾ ਵੇਖੋ ਉਹਨੇ ਵੀ ਆਪਣੇ ਮਨ 'ਚ ਸੋਚਿਆ, ਜੇ ਮੈਂ ਆਹ ਚੀਜ਼ ਮੰਗ ਲਈ ਇਹਨੇ ਘਰ ਜਾ ਕੇ ਡਾਂਗ ਸੋਟਾ ਖੜਕਾ ਦੇਣਾ, ਆਹ ਕਿਉਂ ਨਹੀਂ ਮੰਗਿਆ ਹੈ? ਕਿਉਂਕਿ ਪਰਮੇਸ਼ਰ ਦੀ ਲੀਲਾ ਹੈ ਨਾ, ਦੋਵੇਂ ਪਹੀਏ ਬਰਾਬਰ ਦੇ ਬਹੁਤ ਘੱਟ ਲਾਉਂਦਾ ਹੈ ਮਾਲਕ ਮੇਰਾ। ਇੱਕ ਲਾਇਆ ਹੁੰਦਾ ਸਾਈਕਲ ਦਾ, ਇੱਕ ਟਰੈਕਟਰ ਦਾ ਲਾ ਦਿੰਦਾ ਵੱਡਾ ਸਾਰਾ, ਹੈ ਜੀ। ਕਦੀ ਕਦੀ ਹੁੰਦਾ ਕੀ ਹੈ, ਉਹ ਘਰ ਵਾਲਾ ਗੁਰੂ ਘਰ ਜਾਂਦਾ, ਘਰ ਵਾਲੀ ਨਹੀਂ ਜਾਣ ਦਿੰਦੀ। ਕਈ ਥਾਵਾਂ ਤੇ ਘਰ ਵਾਲੀ ਜਾਣਾ ਚਾਹੁੰਦੀ, ਘਰ ਵਾਲਾ ਨਹੀਂ ਜਾਣ, ਸਾਰੀ ਜ਼ਿੰਦਗੀ ਇਦਾਂ ਹੀ ਬੀਤ ਜਾਂਦੀ, ਉਹਦੀਆਂ ਅਰਦਾਸਾਂ ਕਰ, ਹਾਏ ਵੀ ਲੱਗ ਜੇ, ਹਾਏ ਆ ਵੀ ਲੱਗ ਜੇ, ਹੈ ਜੀ। ਕਈ ਵਾਰੀ ਇਦਾਂ ਹੁੰਦਾ ਸਿਸਟਮ। ਤੇ ਕਈ ਵਾਰੀ ਤੁਸੀਂ ਵੇਖੋ ਦੋਵੇਂ ਪਹੀਏ ਬਰਾਬਰ ਦੇ ਹੁੰਦੇ ਨੇ, ਦੋਵੇਂ ਗੁਰੂ ਘਰ ਨਾਲ ਜੁੜੇ ਨੇ, ਤੇ ਉੱਥੇ ਫਿਰ ਸ਼ੁਕਰਾਨਾ ਕਰਿਆ ਕਰੋ ਤੇ ਸਮਝ ਲਿਆ ਕਰੋ ਇਹਨਾਂ ਦੀ ਪਿਛਲੀ ਬਹੁਤ ਤਗੜੀ ਕਮਾਈ ਏ, ਤੇ ਗੁਰੂ ਦਾ ਸ਼ੁਕਰਾਨਾ ਕਰਦਿਆ ਕਰੋ। ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਇਹ ਦੋਵੇਂ ਪਹੀਏ ਤੁਸੀਂ ਇੱਕੋ ਜਿਹੇ ਲਾਏ ਨੇ। ਹੁਣ ਭਾਈ ਸੰਤੋਖਾ ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਹ ਕਹਿੰਦੀ ਮੈਂ ਹੀ ਮੰਗਣਾ ਹੈ। ਮਹਾਰਾਜ ਕਹਿੰਦੇ ਭਿੱਖਾਂ ਸ਼ਰਤ ਸੁਣ ਲਈ, ਤੇਰਾ ਘਰ ਵਾਲਾ ਜੋ ਕੁਝ ਮਰਜ਼ੀ ਮੰਗੇ, ਜਿੰਨੀ ਵਾਰੀ ਮਰਜ਼ੀ, ਕੋਈ ਪਾਬੰਦੀ ਨਹੀਂ। ਜੇ ਤੂੰ ਮੰਗਣਾ ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ ਹੋ। ਹਾਂ ਮਹਾਰਾਜ ਆਪ ਜੀ ਦਾ ਹੁਕਮ ਸਰਵਣ ਕਰ ਲਿਆ। ਮਹਾਰਾਜ ਕਹਿੰਦੇ ਚੰਗਾ, ਫਿਰ ਗੁਰੂ ਨਾਨਕ ਦਾ ਘਰ ਪ੍ਰਸਾਨੇ ਕੁਝ ਮੰਗੋ। ਇਹਨੇ ਹੱਥ ਜੋੜ ਲਏ ਤੇ ਹੱਥ ਜੋੜ ਕੇ ਪਤਾ ਕੀ ਕਹਿੰਦੀ, ਇੱਕੋ ਲਾਈਨ 'ਚ ਮੰਗਣ ਲੱਗੀ ਜੇ। ਬੜੀ ਸਿਆਣੀ ਸੀ, ਅਕਲ ਵਾਲੀ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਇੱਕੋ ਲਾਈਨ 'ਚ ਕਹਿ ਰਹੀ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਇੱਕੋ ਲਾਈਨ 'ਚ ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਹੁਣ ਤੁਸੀਂ ਸਿਆਣੇ ਹੋ, ਸੋਨੇ ਦੀ ਮਧਾਣੀ ਕਿਸੇ ਗਰੀਬ ਘਰ 'ਚ ਥੋੜੀ ਹੋਏਗੀ, ਸ਼ਾਹੂਕਾਰ ਬੰਦਾ ਹੀ ਹੋਏਗਾ ਨਾ ਜਿਹੜਾ ਸੋਨੇ ਦੀ ਮਧਾਣੀ 'ਚ ਦੁੱਧ ਰਿੜਕੇਗਾ। ਗਰੀਬੀ ਨੂੰ ਦੂਰ ਕਰਵਾਉਣ ਦੀ ਵੀ ਬੇਨਤੀ ਕਰ ਲਈ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ। ਪੁੱਤਰ ਤੋਂ ਬਿਨਾ ਨੂੰ ਕਿੱਥੋਂ ਆਜੂ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੁੱਤਰ ਹੋਏਗਾ ਤਾਂ ਹੀ ਨੂੰ ਆਏਗੀ ਨਾ, ਤਾਂ ਹੀ ਬਹੂ ਆਏਗੀ ਨਾ ਘਰ ਵਿੱਚ, ਤਾਂ ਹੀ ਨੂੰ ਬੇਟੀ ਆਏਗੀ ਨਾ। ਜੇ ਪੁੱਤ ਹੋਏਗਾ, ਪੁੱਤ ਵੀ ਮੰਗ ਲਿਆ, ਆਉਣ ਵਾਲੇ ਸਮੇਂ 'ਚ ਨੂੰ ਵੀ ਮੰਗ ਲਈ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ। ਹੁਣ ਦੁੱਧ ਰਿੜਕ ਕੇ ਦਹੀਂ, ਆਹ ਪਦਾਰਥ ਉਹਨਾਂ ਘਰਾਂ 'ਚ ਹੁੰਦੇ ਜਿੱਥੇ ਘਰ 'ਚ ਬਰਕਤ ਹੋਵੇ, ਘਰ ਦੀ ਬਰਕਤ ਵੀ ਮੰਗ ਲਈ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਨੂੰ ਦੁੱਧ ਰਿੜਕਦੀ ਵੇਖਾਂ, ਉੱਚੀ ਬੋਲੋ, ਨੂੰ ਦੁੱਧ ਰਿੜਕਦੀ ਵੇਖਾਂ। ਅੱਖਾਂ ਦੀ ਜੋਤ ਵੀ ਮੰਗ ਲਈ। ਜਦੋਂ ਇਹਨਾਂ ਕਿਹਾ ਨਾ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ, ਮਹਾਰਾਜ ਉੱਚੀ ਉੱਚੀ ਹੱਸਣ ਲੱਗ ਪਏ। ਜਿੰਨੀਆਂ ਸੰਗਤਾਂ, ਜਿੰਨੇ ਰੰਗੇ ਗੁਰਸੇ ਖੜੇ, ਸਾਰੇ ਹੱਸਣ ਲੱਗ ਪਏ। ਵਾਹ ਵਾਹ। ਤੇ ਹੱਸਦੇ ਹੱਸਦਿਆਂ ਮਹਾਰਾਜ ਪਤਾ ਕੀ ਕਹਿੰਦੇ, ਕਹਿਣ ਲੱਗੇ ਬੀਬੀ ਭਿੱਖਾਂ ਇੱਕ ਵਾਰੀ 'ਚ ਆ ਬੜਾ ਸੋਹਣਾ ਜਿਹਾ ਫਿਕਰਾ ਜਿਹਾ ਬਣਾ ਲਿਆ ਈ, ਜਰਾ ਦੁਬਾਰਾ ਕਹੋ ਕੀ ਕੀ ਆਈ, ਜਰਾ ਦੁਬਾਰਾ ਕਹੋ ਕੀ ਕੀ ਆਈ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ, ਚਬਾਰੇ 'ਚ ਪੰਘੂੜਾ ਹੋਵੇ ਪੋਤਾ ਖੇਡਦੀ ਵੇਖਾਂ। ਉਹ ਮਹਾਰਾਜ ਹੱਸਦੇ ਹੱਸਦਿਆਂ ਕਹਿੰਦੇ, ਉਹ ਬੀਬੀ ਭਿੱਖਾਂ ਦੂਜੀ ਵਾਰੀ 'ਚ ਇੱਕ ਲੈਣ ਵੱਧ ਕਿਉਂ ਜੋੜੀ? ਕਹਿੰਦੀ ਮਹਾਰਾਜ ਜੇ ਤੁਸੀਂ ਮੌਜ ਵਿੱਚ ਆ ਕੇ ਕਿਹਾ ਦੁਬਾਰਾ ਮੰਗ, ਤੇ ਮੈਂ ਕਿਹਾ ਇਹ ਵੀ ਵਾਰੀ ਖਾਲੀ ਕਿਉਂ ਜਾਣਦੇ ਆ। ਸੋਨਿਹਾਲ ਸਤਿ
ਸ੍ਰੀ ਅਕਾਲ। ਮਹਾਰਾਜ ਏਡੇ ਪ੍ਰਸੰਨ ਹੋਏ, ਕਹਿੰਦੇ ਤੁਸੀਂ ਸੰਗਤ ਨੂੰ ਖੁਸ਼ ਕੀਤਾ, ਜਿਹਦੇ ਤੇ ਸੰਗਤ ਖੁਸ਼ ਉਹਦੇ ਤੇ ਗੁਰੂ ਨਾਨਕ ਖੁਸ਼। ਬਚਨ ਕਰਦੇ ਆ ਸਮੇਂ ਸਮੇਂ ਤੇ ਆ ਦਾਤਾਂ ਤੁਹਾਡੇ ਘਰ ਵਿੱਚ ਹੋਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਸੰਗਤ ਦੀ ਖੁਸ਼ੀ ਲੈ ਲਈ ਤੇ ਮਹਾਰਾਜ ਨੇ ਝੋਲੀਆਂ ਭਰਤੀਆਂ, ਝੋਲੀਆਂ। ਇਹ ਮੇਰੀ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਸੰਗਤ ਦੀ ਖੁਸ਼ੀ ਲਿਆ ਕਰੋ, ਸੰਗਤ ਦੀਆਂ ਸੀਸਾਂ ਲਿਆ ਕਰੋ। ਉਹ ਜਦੋਂ ਕਿਤੇ ਸੇਵਾ ਕਰਨ ਦੀ ਵਾਰੀ ਆ ਜਾਏ ਨਾ, ਸੰਗਤ ਨੂੰ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਦਾਲਾ ਜੀ, ਵਾਹਿਗੁਰੂ ਜੀ ਪ੍ਰਸ਼ਾਦਾ ਜੀ, ਵਾਹਿਗੁਰੂ ਜੀ ਇੱਥੇ ਬੈਠੋ ਜੀ, ਕੁਝ ਵੀ ਕਹਿਣਾ ਪਿਆਰ ਨਾਲ, ਨਿਮਰਤਾ ਨਾਲ ਬਚਨ ਕਰ, ਕਿਉਂਕਿ ਇਹਨਾਂ ਵਿੱਚ ਹੀ ਗੁਰੂ ਰਾਮਦਾਸ ਬੈਠੇ ਆ, ਇਹਨਾਂ ਵਿੱਚ ਹੀ ਬਾਬਾ ਦੀਪ ਸਿੰਘ ਬੈਠੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਜੇ ਸੰਗਤ ਨੂੰ ਕੋਈ ਕੌੜਾ ਬਚਨ ਬੋਲੇਗਾ ਨਾ, ਬਾਹਰ ਕੋਈ ਗਲਤੀ ਹੋ ਗਈ, ਮੰਨ ਲਓ ਮੈਂ ਕੌੜੇ ਬੋਲੇ ਨੇ, ਇੱਥੇ ਆ ਕੇ ਬਖਸ਼ਵਾ ਸਕਦਾ, ਤੇ ਜੇ ਇੱਥੇ ਹੀ ਬੋਲਣਾ ਫਿਰ ਬਖਸ਼ਾਵਾਂਗੇ ਕਿੱਥੋਂ ਜੀ? ਹੈ ਜੀ। ਸੰਗਤ ਨੂੰ ਮਿੱਠੇ ਬੋਲ ਬੋਲੋ, ਕੌੜੇ ਬੋਲ ਨਹੀਂ। ਗੁਰੂ ਮਿਹਰ ਕਰੇ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਅੰਮ੍ਰਿਤਸਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਤੇ ਚੱਲ ਰਿਹਾ ਹੈ, ਜਿੱਥੇ ਸਕੂਲ, ਹਸਪਤਾਲ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਬੇਅੰਤ ਕਾਰਜ ਭਾਈ ਅਮਨਦੀਪ ਸਿੰਘ ਜੀ .com ਇਸ ਵੈਬਸਾਈਟ ਤੇ ਜਾ ਕੇ ਸਾਰੀ ਡਿਟੇਲ ਤੁਸੀਂ ਜੋ ਪ੍ਰਾਪਤ ਕਰ ਸਕਦੇ ਹੋ, ਤੇ ਜੋ ਮਾਇਆ ਤੁਸੀਂ ਦਿੱਤੀ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ,
ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।